ਇਹ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਬਾਹਰੋਂ ਦੀ ਇਮਾਰਤ। ਇਹਦਾ ਮੇਨ ਦਰਵਾਜ਼ਾ ਉੱਤੇ ਬਾਲਕੋਨੀ ਬਹੁਤ ਖੂਬਸੂਰਤ ਬਣੀ ਹੈ, ਲੇਕਿਨ ਥੱਲੇ ਜਿਹੜਾ ਵੱਡਾ ਮੇਨ ਦਰਵਾਜ਼ਾ ਹੈ ਮੰਦਿਰ ਹੈਗਾ ਲੋਰੀਆ ਮੰਦਿਰ। ਇਹ ਇਹਦਾ ਮੇਨ ਐਂਟਰੈਂਸ ਜਿੱਥੇ ਹੁਣ ਦੁਕਾਨਾਂ ਨੇ। ਤੇ ਇਹ ਇੱਥੇ ਬਰਾਮਦੇ ਚੈੱਕ ਕਰੋ ਜੀ, ਥੱਲੇ ਫਰਸ਼ ਔਰ ਇਹ ਬਰਾਮਦਿਆਂ ਦੇ ਦਰਵਾਜ਼ੇ। ਵਾਹ ਜੀ ਵਾਹ, ਕਿਆ ਜ਼ਬਰਦਸਤ ਸ਼ਾਹਕਾਰ। ਕਿੱਥੇ ਗਏ ਲੋਕ ਜਿਹੜੇ ਬਣਾ ਗਏ ਨੇ। ਇਹ ਉੱਤੇ ਲਿਖਿਆ ਹੈ ਕਿਰਪਾਨਾਂ ਸਾਈਡਾਂ ਤੇ ਸੀਮਟ ਦੀਆਂ ਨਜ਼ਰ ਆ ਰਹੀਆਂ। ਇਹ ਤੇ ਮੈਂ ਘੜੀ ਖਿਲਾਰ ਨਾ ਪੜੋ ਕੀ ਲਿਖਿਆ। ਬਹੁਤ ਹੀ ਹਿਸਟੋਰਿਕ ਕਲੌਕ ਟਾਵਰ ਹੈ, ਖਾਲਸਾ ਕਲੌਕ ਟਾਵਰ। ਤਖਤੀ ਲੱਗੀ ਹੈ ਇੱਥੇ ਪੁਰਾਣੀ। ਇਹ ਤੁਹਾਨੂੰ ਪੜ੍ਹ ਕੇ ਦੱਸਣੇ ਤੇ ਕੀ ਲਿਖਿਆ ਹੈ, ਕਿਉਂਕਿ ਇੱਥੇ ਉਹ ਖਾਲਸਾ ਹਾਈ ਸਕੂਲ ਸੀ ਤੇ ਇਹ ਉਹਦੇ ਨਾਲ ਕੋਈ ਰਿਲੇਟਡ ਚੀਜ਼ ਹੈ। ਤੇ ਅੱਛਾ ਇਹ ਲਿਖਿਆ ਜੀ, ਇਹ ਚੈੱਕ ਕਰੋ। ਇਹ ਜਾਲੇ ਇੰਨੇ ਕੁ ਲੱਗੇ। ਇਹ ਚੈੱਕ ਕਰੋ ਜਾਲੇ ਜੀ, ਇਹ ਮੂਰਤੀ ਸਥਾਨ ਤੇ ਇਹ ਜਾਲੇ। ਇਹ ਦੇਖੋ ਜਨਾਬ, ਅੰਦਰ ਜਾਣਾ ਨਾਮੁਮਕਿਨ ਹੈ। ਇੱਥੇ ਐਵੇਂ ਜਾਲੇ ਪਰਾਂ ਕਰਕੇ ਤੁਹਾਨੂੰ ਥੋੜਾ ਹੋਰ ਕਲੀਅਰ ਦਿਖਾ ਲਣਾ। अस्सलाम वालेकुम दोस्तों, मैं औरंगजेब बेग गुजरांवाला शहर 'ਚ खड़ा वां ਤੇ ਇਸ ਵੀਡੀਓ 'ਚ ਤੁਹਾਨੂੰ ਮੈਂ 3 ਚੀਜ਼ਾਂ ਵਿਖਾ ਲਾਂਗਾ। ਇਹ ਮੇਰੇ ਰਾਈਟ ਸਾਈਡ ਤੇ ਹੈਗਾ ਗੁਰਦੁਆਰਾ ਸ੍ਰੀ ਸਿੰਘ ਸਭਾ ਔਰ ਇਸ ਤੋਂ ਬਾਅਦ ਵਿਖਾ ਲਾਂਗਾ ਖਾਲਸਾ ਕਲੌਕ ਟਾਵਰ ਹਿਸਟੋਰਿਕ ਔਰ ਉਸ ਤੋਂ ਬਾਅਦ ਦਿਖਾਵਾਂਗਾ ਤੁਹਾਨੂੰ ਮੈਂ ਇੱਥੇ ਬਹੁਤ ਹੀ ਕਦੀਮੀ ਇਹ ਬਿਲਕੁਲ ਨਾਲ ਮੰਦਿਰ ਹੈਗਾ ਜਿਹਨੂੰ ਲੋਰੀਆ ਮੰਦਿਰ ਕਿਹਾ ਜਾਂਦਾ ਹੈ। ਤੇ ਪਹਿਲਾਂ ਮੈਂ ਗੁਰਦੁਆਰਾ ਤੁਹਾਨੂੰ ਵਿਖਾ ਲਾਂਗਾ, ਫਿਰ ਇਹ ਕਲੌਕ ਟਾਵਰ ਤੁਹਾਨੂੰ ਦਿਖਾ ਲਾਂਗਾ, ਇਸ ਤੋਂ ਬਾਅਦ ਫਿਰ ਮੈਂ ਮੰਦਿਰ ਵਾਲੀ ਸਾਈਡ ਤੇ ਜਾਵਾਂਗਾ। ਤੇ ਇਹ ਮੇਰੇ ਰਾਈਟ ਸਾਈਡ ਤੇ ਹੈਗਾ ਏ ਗੁਰਦੁਆਰਾ ਸਾਹਿਬ ਜਿਹੜਾ ਕਿ ਬਿਲਕੁਲ ਇਸ ਵੇਲੇ ਬੰਦ ਹੋ ਚੁੱਕਾ ਹੈ ਔਰ ਉਹਦੀ ਜਿਹੜੀ ਹੈਗੀ ਨਾ ਇਮਾਰਤ ਉਹ ਕਾਬਲ ਇਸਤੇਮਾਲ ਨਹੀਂ। ਇਹ ਉਹਦੇ ਉੱਤੇ ਕੁਝ ਲਿਖਿਆ, ਇਹ ਵੀ ਤੁਸੀਂ ਜਿਹੜਾ ਨਾ ਪੜ੍ਹ ਕੇ ਮੈਨੂੰ ਦੱਸਣਾ। ਤੇ ਇਹ ਅੰਦਰ ਦੇ ਵਿਊਜ਼ ਹੈਗੇ ਨੇ। ਦੋਸਤੋ ਤੇ ਮਿੱਤਰੋ, ਇਹ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਬਾਹਰੋਂ ਦੀ ਇਮਾਰਤ। ਇਹਦਾ ਮੇਨ ਦਰਵਾਜ਼ਾ ਉੱਤੇ ਬਾਲਕੋਨੀ ਬਹੁਤ ਖੂਬਸੂਰਤ ਬਣੀ ਹੈ, ਲੇਕਿਨ ਥੱਲੇ ਜਿਹੜਾ ਵੱਡਾ ਮੇਨ ਦਰਵਾਜ਼ਾ ਹੈ ਉਹਦੇ ਅੱਗੇ ਦੇਖੋ ਤੁਸੀਂ ਫੱਟੇ ਲੱਕੜਾਂ ਟੁੱਟੇ ਦਰਵਾਜ਼ੇ ਪੂਰੀ ਤਰ੍ਹਾਂ ਤੇਜ਼ਾਬਜ਼ਾਤ ਨੇ। ਤੇ ਇਹ ਜਿਹੜਾ ਤੁਹਾਨੂੰ ਖਸੂਸੀ ਬਾਹਰ ਦੇ ਮਨਾਜ਼ਰ ਵਿਖਾਏ ਜਾ ਰਹੇ ਨੇ ਗੁਰਦੁਆਰਾ ਸ੍ਰੀ ਸਿੰਘ ਸਭਾ, ਇਹ ਬਿਲਕੁਲ ਸ਼ਹਿਰ ਦੇ ਵਿੱਚ। ਤੇ ਇੱਥੇ ਸਕੂਲ ਬਣ ਗਿਆ ਸੀ 1947 ਦੀ ਪਾਰਟੀਸ਼ਨ ਤੋਂ ਬਾਅਦ, ਗੌਰਮੈਂਟ ਜਨਾਬ ਮੈਮੋਰੀਅਲ ਹਾਈ ਸਕੂਲ। ਲੇਕਿਨ ਇਮਾਰਤ ਬਹੁਤ ਖਸਤਾ ਹੋ ਚੁੱਕੀ ਸੀ, ਟੁੱਟ ਫੁੱਟ ਦਾ ਸ਼ਿਕਾਰ, ਲਿਹਾਜ਼ਾ ਉਹ ਜਿਹੜਾ ਸਕੂਲ ਹੈ ਉਹ ਵੀ ਇੱਥੋਂ ਹੁਣ ਬੰਦ ਹੋ ਚੁੱਕਿਆ ਹੈ। ਇਹ ਬਿਲਕੁਲ ਖਾਲੀ ਇਮਾਰਤ ਪਈ ਹੈ। ਇਹ ਚੈੱਕ ਕਰੋ ਤੁਸੀਂ, ਦੇਖੋ ਇਹਨੂੰ। ਅੱਛਾ ਦੋਸਤੋ, ਇਹ ਲਿਖਿਆ ਹੈ ਉੱਤੇ ਕੁਝ ਪੰਜਾਬੀ ਦੇ ਵਿੱਚ, ਠੀਕ ਹੈ ਨਾ। ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਸਭ ਤੋਂ ਉੱਤੇ ਲਿਖਿਆ ਹੈ। ਇਹ ਪੜ੍ਹ ਕੇ ਦੱਸੋ ਇਹ ਕੀ ਲਿਖਿਆ ਹੈ, ਮੈਂ ਕੁਝ ਗਲਤ ਨਾ ਪੜ੍ਹ ਦਿਆਂ। ਠੀਕ ਹੋ ਗਿਆ। ਤੇ ਇਹ ਵੀ ਅੰਦਰ ਇੱਕ ਤਖਤੀ ਲੱਗੀ ਮੈਨੂੰ ਨਜ਼ਰ ਆਈ ਹੈ। ਇਹ ਤੇ ਮੈਂ ਘੜੀ ਖਿਲਾਰ ਨਾ ਪੜੋ ਕੀ ਲਿਖਿਆ ਹੈ। ਅਗਰ ਤੁਸੀਂ ਹੌਲੀ ਹੌਲੀ ਪੜ੍ਹਨਾ ਤੇ ਫਿਰ ਇਹਨੂੰ ਇੱਥੇ ਜ਼ੂਮ ਕਰਕੇ ਪਾਜ਼ ਕਰਕੇ ਤੇ ਤੁਸੀਂ ਇਹ ਪੜ੍ਹ ਲਓ, ਜ਼ੂਮ ਕਰਕੇ ਵੱਡਾ ਕਰਕੇ ਕਿ ਹੈ ਕੀ ਹੈ। ਇਹ ਕਮੈਂਟ 'ਚ ਜ਼ਰੂਰ ਦੱਸਣਾ। ਅੱਛਾ ਦੋਸਤੋ, ਇਹ ਬਾਲਕੋਨੀ ਤੁਸੀਂ ਚੈੱਕ ਕਰੋ। ਆਪਣੇ ਜ਼ਮਾਨੇ ਦਾ ਅਜ਼ੀਮ ਵੱਡਾ ਸ਼ਾਹਕਾਰ ਓਰੀਜਨਲ ਹਾਲਤ 'ਚ ਮੌਜੂਦ ਹੈ। ਦੇਖੋ ਜੀ, ਐਸਾ ਜ਼ਬਰਦਸਤ ਇਨਫਰਾਸਟਰਕਚਰ ਹੈ ਕਿ ਇਹ ਉਸੇ ਤਰ੍ਹਾਂ ਬਾਹਰ ਇਹਦੀਆਂ ਜਿਹੜੀ ਨਾ ਦੀਵਾਰਾਂ ਉਹ ਇਸੇ ਤਰ੍ਹਾਂ ਮਜ਼ਬੂਤ ਔਰ ਅੱਜ ਵੀ ਅੱਛੀ ਹਾਲਤ 'ਚ ਨੇ, ਲੇਕਿਨ ਇਹਦੀਆਂ ਛੱਤਾਂ ਹੁਣ ਜਿਹੜੀਆਂ ਨਾ ਉਹ ਖ਼ਰਾਬ ਹੋ ਚੁੱਕੀਆਂ ਨੇ। ਵਾਹ ਜੀ ਵਾਹ, ਕਿਆ ਜ਼ਬਰਦਸਤ ਸ਼ਾਹਕਾਰ। ਕਿੱਥੇ ਗਏ ਲੋਕ ਜਿਹੜੇ ਬਣਾ ਗਏ ਨੇ। ਇਹ ਉੱਤੇ ਲਿਖਿਆ ਹੈ ਕਿਰਪਾਨਾਂ ਸਾਈਡਾਂ ਤੇ ਸੀਮਟ ਦੀਆਂ ਨਜ਼ਰ ਆ ਰਹੀਆਂ ਨੇ। ਇਹ ਚੈੱਕ ਕਰੋ, ਲੱਕੜ ਦੀਆਂ ਖਿੜਕੀਆਂ ਕਿਆ ਖੂਬਸੂਰਤ ਉਸ ਦੌਰ 'ਚ ਬਣਾਈਆਂ ਗਈਆਂ। ਅੱਛਾ, ਇਹ ਉੱਤੇ ਕੋਨਿਆਂ ਦੇ ਉੱਤੇ ਨਾ ਇਹ ਵੀ ਲੱਗੇ ਨੇ ਖੂਬਸੂਰਤੀ ਵਾਸਤੇ ਜਾਂ ਪਤਾ ਨਹੀਂ ਦਾ ਕੀ ਮਕਸਦ ਸੀ। ਤੇ ਇਹ ਦੇਖੋ ਤੁਸੀਂ ਉੱਤੇ ਜਨਾਬ ਹੈ ਝੰਡਾ ਜਿਹੜਾ ਖਾਲਸਾ ਰਾਜ। ਇਹ ਤਾਂ ਤੁਸੀਂ ਫਨੇ ਤਾਮੀਰ ਦੇਖੋ। ਇਹ ਬਿਲਕੁਲ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ। ਮਿਸਤਰੀ ਉਹ ਕਿੱਥੇ ਗਏ ਜੀ? ਹੈ ਜੀ, ਕਿਸੇ ਨੂੰ ਪਤਾ ਹੈ ਕਿ ਇਹ ਜਿਨ੍ਹਾਂ ਹੱਥਾਂ ਨਾਲ ਚੀਜ਼ਾਂ ਬਣੀਆਂ ਨੇ, ਇੱਕ ਮਿੰਟ ਵਾਸਤੇ ਤੁਸੀਂ ਅਗਰ ਇਹ ਸੋਚੋ ਕਿ ਇਹ ਜਿਨ੍ਹਾਂ ਨੇ ਬਣਾਇਆ ਸੀ ਮਿਸਤਰੀਆਂ ਨੇ ਜਾਂ ਜਿਨ੍ਹਾਂ ਨੇ ਕੋਲ ਖਲੋ ਕੇ ਬਣਵਾਇਆ ਸੀ, ਅੱਜ ਕਿੱਥੇ ਹੋਣਗੇ? ਹੈ ਜੀ, ਚੀਜ਼ਾਂ ਉੱਥੇ ਹੀ ਨੇ, ਰੋਸ਼ਨਦਾਨ ਵੀਰਾਨ ਪਏ ਨੇ। ਮੈਂ ਹੁਣ ਅੰਦਰ ਜਾ ਕੇ ਤੁਹਾਨੂੰ ਵਿਖਾਲਣਾ, ਚੈੱਕ ਕਰੋ। ਓਏ ਹੋਏ ਹੋਏ। ਅੱਛਾ ਜੀ, ਗੇਟ ਲੱਗਿਆ
ਤਾਲਾ, ਇਹ ਪਤਾ ਨਹੀਂ ਚਾਬੀ ਕਿਹਦੇ ਕੋਲੇ, ਪਤਾ ਕੀਤਾ ਸੀ ਉਹਨਾਂ ਕਿਹਾ ਜੀ ਸਕੂਲ ਵਾਲਿਆਂ ਕੋਲ। ਤੇ ਇਹ ਇੱਥੇ ਬਰਾਮਦੇ ਚੈੱਕ ਕਰੋ ਜੀ, ਥੱਲੇ ਫਰਸ਼ ਔਰ ਇਹ ਬਰਾਮਦਿਆਂ ਦੇ ਵਿੱਚ ਦਰਵਾਜ਼ੇ, ਇਹ ਤਕਰੀਬਨ ਮੇਰੇ ਖਿਆਲ 7 ਕੁ ਦਰਵਾਜ਼ੇ ਲੱਗੇ ਨੇ। ਉਹਨਾਂ ਦੇ ਅੱਗੇ ਹੈ ਜਨਾਬ ਸਿਹਨ, ਛੋਟੀ ਜਿਹੀ ਚਾਰਦਾਰੀ ਹੈ, ਪਰਾਂ ਖੁੱਲੀ ਗਰਾਊਂਡ ਹੈ। ਉਹ ਵੀ ਡੈਫੀਨੇਟਲੀ ਜਗ੍ਹਾ ਇਸ ਗੁਰਦੁਆਰਾ ਸਾਹਿਬ ਦੀ ਹੋਣੀ ਹੈ। ਦੇਖੋ ਜੀ ਜਿਹੜੇ ਲੋਕ ਇੱਥੇ ਕੰਟਰੀਬਿਊਸ਼ਨ ਕੀਤਾ ਜਾਂ ਕੁਝ ਵੀ ਹੈ ਉਹਨਾਂ ਦੇ ਨਾਂ ਲਿਖੇ ਨੇ ਪਿੱਲਰ ਦੇ ਉੱਤੇ। ਇਹ ਦੇਖੋ, ਇਹ ਹੁਣ ਇਸ ਤੋਂ ਜ਼ਿਆਦਾ ਮੈਂ ਜ਼ੂਮ ਨਹੀਂ ਕਰ ਸਕਦਾ ਔਰ ਅੰਦਰ ਵੀ ਨਹੀਂ ਜਾ ਸਕਦਾ, ਵਰਨਾ ਮੈਂ ਕਲੋਜ਼ ਕਰਕੇ ਤੁਹਾਨੂੰ ਦਿਖਾਲਦਾ। ਇਹ ਨਾਂ ਲਿਖੇ ਨੇ ਇਹਦੇ ਪਿੱਲਰ ਦੇ ਉੱਤੇ। ਯਾਦਾਂ ਰਹਿ ਗਈਆਂ ਦੋਸਤੋ। ਦਰਵਾਜ਼ੇ, ਉਹਨਾਂ ਦੇ ਫੱਟਿਆਂ ਦੇ ਉੱਤੇ ਨਕਸ਼ਨਕਾਰੀ ਲੱਕੜੀ ਦੀ, ਕੁੰਡੀਆਂ, ਇਹ ਰਿਪੇਅਰ ਕਰਕੇ ਉਹ ਫੱਟਾ ਆਰਜ਼ੀ ਤੌਰ 'ਤੇ ਦਰਵਾਜ਼ਾ ਬੰਦ ਕੀਤਾ। ਛੱਤਾਂ ਓਰੀਜਨਲ ਲੱਕੜੀ ਦੀ ਜਿਹੜਾ ਉੱਤੇ ਕੰਮ ਹੋਇਆ। ਅਤੇ ਜਿਹੜਾ ਫਰਸ਼ ਹੈ ਇਹ ਹੁਣ ਪਾਣੀ ਨਾਲ ਸੈਲਾਬੇ ਨਾਲ ਬਾਰਿਸ਼ਾਂ ਦੇ ਦਿਨ ਇਹਦੇ ਉੱਤੇ ਇਹ ਗੰਦ ਪਿਆ, ਲੇਕਿਨ ਉਸ ਦੌਰ ਦਾ ਮਜ਼ਬੂਤ ਫਰਸ਼ ਤੁਸੀਂ ਦੇਖੋ। ਹੈ ਕਾਲੇ ਚਿੱਟੇ ਡੱਬੇ, ਇਹ ਫਨ ਤਮੀਰ ਜਿਹੜਾ ਉਹਦਾ ਸ਼ਾਹਕਾਰ ਉਹ ਜ਼ਾਹਰ ਕਰ ਰਿਹਾ। ਅੱਛਾ ਦੋਸਤੋ, ਇਹ ਇੱਕ ਬੋਰਡ ਲੱਗਿਆ ਇੱਥੇ, ਇਹ ਲਿਖਿਆ ਉਰਦੂ ਦੇ ਵਿੱਚ, ਨੋਟਿਸ ਬਹੁਕਮ ਅਫਸਰਾਨ ਮਹਿਕਮਾ ਤਾਲੀਮ ਹੁਕੂਮਤ ਪੰਜਾਬ व ਅਫਸਰਾਨ ਮਹਿਕਮਾ ਮਤਰੂਕਾ ਵਫ ਇਮਲਾਕ। ਇਹ ਜਿਹੜੀ ਬਿਲਡਿੰਗ ਹੈ ਇਹ ਗੌਰਮੈਂਟ ਜਨਾਹ ਮੈਮੋਰੀਅਲ ਹਾਈ ਸਕੂਲ ਦੇ ਜ਼ੇਰੇ ਕਬਜ਼ਾ ਹੈ। ਇਹ ਲਿਖਿਆ, ਖਿੜਕੀਆਂ ਬੰਦ। ਪਤਾ ਨਹੀਂ ਲਾਸਟ ਟਾਈਮ ਇੱਥੇ ਕਦੋਂ ਸਿੱਖ ਆਏ ਹੋਣਗੇ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਨ। ਅੱਜ ਸਾਰਾ ਕੁਝ ਵੀਰਾਨ ਪਿਆ। 1947 ਤੋਂ ਬਾਅਦ ਇੱਥੇ ਕੋਈ ਉਹਨਾਂ ਦੀ ਮਜ਼ਹਬੀ ਰਸੂਮਾਤ ਅਦਾ ਨਹੀਂ ਕੀਤੀ ਜਾ ਸਕੀ। 75 ਵਰੇ ਹੋ ਗਏ ਨੇ। ਅੱਛਾ, ਇਹਦੇ ਕੋਲ ਹੀ ਇੱਕ ਇਹ ਬਹੁਤ ਹੀ ਹਿਸਟੋਰਿਕ ਕਲੌਕ ਟਾਵਰ ਹੈ, ਖਾਲਸਾ ਕਲੌਕ ਟਾਵਰ ਹੈ। ਇਹ ਬਣਿਆ ਤਾਂ ਬ੍ਰਿਟਿਸ਼ ਦੌਰ ਦੇ ਵਿੱਚ, ਲੇਕਿਨ ਬਣਾਇਆ ਜਿਹੜਾ ਨਾ ਉਹ ਇਹ ਖਾਲਸਾ ਰਾਜ ਇਹਦੀ, ਕਿਉਂਕਿ ਇੱਥੇ ਤਖਤੀ ਵੀ ਲੱਗੀ ਹੈ, ਮੈਂ ਆਲਰੇਡੀ ਦੇਖ ਚੁੱਕਿਆ। ਇਹਦਾ ਦਰਵਾਜ਼ਾ ਇਹ ਬੰਦ ਹੈ ਉੱਤੇ ਜਾਣ ਵਾਸਤੇ। 6 ਮੰਜ਼ਲਾ ਜਿਹੜਾ 5 ਜਾਂ 6 ਮੰਜ਼ਲਾ ਇਹਦੀਆਂ ਬਣੀਆਂ ਨੇ। ਇਸ ਟਾਵਰ ਦੇ ਉੱਤੇ ਕਲੌਕ ਲੱਗਿਆ ਬਹੁਤ ਪੁਰਾਣਾ, ਅਤੇ ਇਹ ਇੱਕ ਤਖਤੀ ਲੱਗੀ ਹੈ ਇੱਥੇ ਪੁਰਾਣੀ। ਇਹ ਤੁਹਾਨੂੰ ਪੜ੍ਹ ਕੇ ਦੱਸ ਰਹੇ ਤੇ ਕੀ ਲਿਖਿਆ ਹੈ, ਕਿਉਂਕਿ ਇੱਥੇ ਉਹ ਖਾਲਸਾ ਹਾਈ ਸਕੂਲ ਸੀ ਅਤੇ ਇਹ ਉਹਦੇ ਨਾਲ ਕੋਈ ਰਿਲੇਟਡ ਚੀਜ਼ ਹੈ। ਅਤੇ ਅੱਛਾ ਇਹ ਲਿਖਿਆ ਜੀ, ਗਿਫਟ ਆਫ ਬੀ ਗੁਲਾਬ ਸਿੰਘ, ਵਾਈਸ ਪ੍ਰਿੰਸੀਪਲ ਮਿਊਨਸੀਪਲ ਕਮੇਟੀ ਜਾਂ ਵਾਈਸ ਪ੍ਰੈਜ਼ੀਡੈਂਟ ਮਿਊਨਸੀਪਲ ਕਮੇਟੀ ਐਂਡ ਖਾਲਸਾ ਹਾਈ ਸਕੂਲ। ਇਹ ਇਹਦਾ ਲਿਖਿਆ ਜਨਾਬ ਇੱਥੇ। ਇਹ ਤੁਸੀਂ ਚੈੱਕ ਕਰੋ। ਇਹ ਚੌਕ ਘੰਟਾ ਘਰ ਗ੍ਰੀਨ ਕਲਰ ਦਾ ਲਿਖਿਆ ਹੈ, ਇਹਨੂੰ ਘੰਟਾ ਘਰ ਚੌਕ ਆਉਂਦੇ ਨੇ। ਅਤੇ ਉਹਦੇ ਕੋਲ ਮੋਟੀ ਇੱਟ ਨਾਲ ਬਣਿਆ ਖਾਲਸਾ ਕਲੌਕ ਟਾਵਰ, ਆਪਣੇ ਦੌਰ ਦਾ ਬਿਹਤਰੀਨ ਔਰ ਉੱਚਾ ਟਾਵਰ ਜਿਹੜਾ ਅੱਜ ਵੀ ਓਰੀਜਨਲ ਹਾਲਤ 'ਚ ਮੌਜੂਦ ਹੈਗਾ। ਇਹ ਦੇਖੋ ਕਿਆ ਖੂਬਸੂਰਤ ਸ਼ਾਹਕਾਰ, ਬਿਲਕੁਲ ਗੁਜਰਾਂਵਾਲਾ ਸ਼ਹਿਰ ਦੇ ਦਰਮਿਆਨ ਦੇ ਵਿੱਚ। ਉਹਦੇ 'ਤੇ ਚਾਰੋਂ ਤਰਫ ਬਹੁਤ ਸਾਰੀਆਂ ਦੁਕਾਨਾਂ ਬਣ ਚੁੱਕੀਆਂ ਨੇ। ਅਤੇ ਇਹ ਲਿਖਿਆ ਚੌਕ ਘੰਟਾ ਘਰ, ਕਿਉਂਕਿ ਇਹ ਚੌਕ ਹੈ ਤੁਸੀਂ ਦੇਖੋ। ਤੇ ਇਹ ਚੌਕ ਹੈਗਾ ਘੰਟਾ ਘਰ ਰੋਡ, ਦੇਖੋ ਨਾ ਕਿੰਨੇ ਰੋਡ ਨਿਕਲਦੇ ਨੇ। ਇਹ ਇੱਕ ਰਾਈਟ ਸਾਈਡ, ਇੱਕ ਰਾਈਟ ਸਾਈਡ ਤੇ, ਇੱਕ ਸਾਹਮਣੇ, ਬਿਲਕੁਲ ਸਾਹਮਣੇ ਜਿੱਧਰ ਮੋਟਰਸਾਈਕਲ ਆ ਰਹੀ ਹੈ। ਇੱਕ ਹੈ ਹੋਰ ਮੇਰੇ ਲੈਫਟ ਸਾਈਡ ਤੇ ਇਹ ਜਾ ਰਿਹਾ ਜਦੋਂ ਰਕਸ਼ਾ ਆ ਰਿਹਾ, ਠੀਕ ਹੈ ਨਾ। ਤੇ ਇੱਕ ਇਸ ਸਾਈਡ ਨੂੰ ਹੈਗਾ ਇਹ ਜਿੱਧਰ ਲੜਕਾ ਜਾ ਰਿਹਾ। ਇਹ ਪੂਰੇ ਚੌਕ ਦੇ ਤੇ ਇਸ ਤੇ ਅੱਗੇ ਜਾ ਕੇ ਤੇ ਉਹ ਜਿਹੜਾ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਇਆ ਏ ਉਹ ਇੱਧਰ ਜਾ ਕੇ ਆਉਂਦਾ, ਕਿਉਂਕਿ ਇਹ ਜਿਹੜਾ ਹੈਗਾ ਨਾ ਖਾਲਸਾ ਕਲੌਕ ਟਾਵਰ, ਇਹਦੇ ਕੋਲ 2 ਬਹੁਤ ਵੱਡੇ ਗੁਰਦੁਆਰਾ ਹੁੰਦੇ ਸਨ, ਠੀਕ ਹੈ ਨਾ। ਇੱਕ ਉਹ ਇਸ ਵੇਲੇ ਡਿਮੋਲਿਸ਼ ਹੋ ਚੁੱਕਿਆ, ਉਹ ਤੁਹਾਨੂੰ ਮੈਂ ਉਹ ਵੀ ਜਗ੍ਹਾ ਦਿਖਾ ਲਵਾਂ। ਉੱਥੇ ਸਕੂਲ ਬਣ ਗਿਆ, ਠੀਕ ਹੈ ਨਾ। ਉਹਦੀ ਡਿਮੋਲਿਸ਼ ਹੋਣ ਦੀ ਵਜ੍ਹਾ ਜ਼ਲਜ਼ਲਾ ਸੀ। ਇਹ ਜਿਹੜਾ ਸਾਹਮਣੇ ਤੁਹਾਨੂੰ ਬਿਲਡਿੰਗ ਨਜ਼ਰ ਆ ਰਹੀ ਹੈ ਨਾ ਵਾਈਟ ਕਲਰ ਦੀ, ਇੱਥੇ ਹੁੰਦਾ ਸੀ ਗੁਰਦੁਆਰਾ ਬਹੁਤ ਵੱਡਾ ਜਿਹੜਾ ਕਿ ਸਾਨੂੰ ਦੱਸਿਆ ਗਿਆ। ਅਤੇ ਉੱਥੇ ਉਹਨਾਂ ਸਕੂਲ ਬਣ ਗਿਆ ਲੈਫਟ ਸਾਈਡ 'ਤੇ। ਅਤੇ ਜਿਹੜਾ ਤੁਹਾਨੂੰ ਪਹਿਲੇ ਦਿਖਾਇਆ ਹੈ ਗੁਰਦੁਆਰਾ ਸ੍ਰੀ ਸਿੰਘ ਸਭਾ, ਉਹ ਰਾਈਟ ਸਾਈਡ 'ਤੇ ਆ ਗਿਆ, ਠੀਕ ਹੈ ਨਾ। ਇਹ ਜਿਹੜਾ ਇੱਕ ਗੁਰਦੁਆਰਾ ਜਿਹੜਾ ਡਿਮੋਲਿਸ਼ ਹੋ ਚੁੱਕਿਆ, ਜਿਨਾਹ ਮੈਮੋਰੀਅਲ ਮੁਸਲਿਮ ਹਾਈ ਸਕੂਲ, ਇਹ ਉਹਦੀ ਬਿਲਡਿੰਗ ਹੈ। ਇਹ ਦਰਵਾਜ਼ਾ ਸੀ ਗੁਰਦੁਆਰਾ ਸਾਹਿਬ ਦਾ। ਅਤੇ ਇਹਦੇ ਆਪੋਜ਼ਿਟ ਇੱਕ ਹੋਰ ਜਿਹੜਾ ਗੁਰਦੁਆਰਾ ਅੱਜ ਕੱਲ੍ਹ ਅਬੈਂਡਨ ਇਮਾਰਤ, ਇਹਦੇ ਅੰਦਰ ਨਹੀਂ ਜਾਣ ਦੀ ਇਜਾਜ਼ਤ ਇਹ ਹੈਗੀ ਹੈ। ਇਹ ਤੁਹਾਨੂੰ ਮੈਂ ਕਿਹਾ ਤੇ ਖਸੂਸੀ ਤੌਰ 'ਤੇ ਦਿਖਾ ਦਈਏ। ਗੁਜਰਾਂਵਾਲਾ ਸ਼ਹਿਰ 'ਚ ਬਹੁਤ ਦੋਸਤਾਂ ਨੇ ਫਰਮਾਇਸ਼ ਕੀਤੀ ਸੀ, ਵਿਊਅਰਸ ਨੇ। ਅਤੇ ਇਹ ਜਨਾਬ ਹੋਏ ਅਤੇ ਹੁਣ ਤੁਹਾਨੂੰ ਵਿਖਾਲ ਨੇ। ਇਸ ਤੋਂ ਬਾਅਦ ਜਿਹੜਾ ਇਹਦੇ ਬਿਲਕੁਲ ਨਾਲ ਹੀ ਹੈਗਾ ਮੰਦਰ, ਟੈਂਪਲ ਹੈਗਾ।
ਉਹ ਜਨਾਬ ਤੁਹਾਨੂੰ ਉਧਰ ਲੈ ਕੇ ਚੱਲਦੇ ਆ। ਉਹਦਾ ਨਾਂ ਲੋਰੀਆ ਟੈਂਪਲ ਹੈਗਾ, ਲੋਰੀਆ ਟੈਂਪਲ। ਉਹ ਵੀ ਬਿਲਕੁਲ ਐਸੇ ਹਾਤੇ 'ਚ ਹੀ ਹੈ, ਗੁਰੂ ਨਾਨਕਪੁਰਾ ਦਾ ਏਰੀਆ ਹੈ ਤੇ ਪੁਰਾਣਾ ਯਾਨੀ ਕਿ ਓਲਡ ਟਾਊਨ ਹੈਗਾ, ਠੀਕ ਹੈ ਨਾ। ਲੋ ਜੀ ਦੋਸਤੋ, ਇਹ ਆ ਗਈ ਟੈਂਪਲ। ਇਹ ਦੇਖੋ ਤੁਸੀਂ ਦਰਖਤਾਂ ਦੇ ਉੱਤੇ ਮੰਦਿਰ ਹੈਗਾ, ਲੋਰੀਆ ਮੰਦਿਰ। ਇਹ ਇਹਦਾ ਮੇਨ ਐਂਟਰੈਂਸ ਜਿੱਥੇ ਹੁਣ ਦੁਕਾਨਾਂ ਨੇ। ਇਹ ਦੇਖੋ ਨਾ, ਇਹ ਦੂਸਰਾ ਵਿਊ ਇਹਦਾ ਟੈਂਪਲ ਦਾ। ਇਹ ਬਿਲਕੁਲ ਇੱਕ ਤਕੋਨ ਹੈਗੀ ਏ। ਇਹ ਜਿਹੜੀ ਬਿਲਡਿੰਗ ਹੈ ਇਹਦੇ ਇੱਕ ਤਾਂ ਰੋਡ ਮੇਨ ਜਾ ਰਿਹਾ, ਇੱਕ ਤਾਂ ਲੈਫਟ ਸਾਈਡ ਨੂੰ ਵੀ ਜਾਂਦਾ ਤੇ ਇਹ ਚਾਰੋਂ ਤਰਫ ਇਸ ਟੈਂਪਲ ਦੇ ਜਿਹੜਾ ਨਾ ਰੋਡ ਹੈਗਾ, ਸੜਕ ਹੈਗੀ, ਗਲੀ ਹੈਗੀ ਹੈ। ਤੇ ਇਹ ਵੀ ਜਨਾਬ ਪੁਰਾਣਾ ਮੋਟੀ ਇੱਟ ਜਿਹੜੀ ਹੈ ਨਾ ਇਹ ਬਿਲਡਿੰਗ ਨੂੰ ਯੂਜ਼ ਹੋਈ ਹੈ। ਤੇ ਇਹ ਅੱਗੇ ਦੁਕਾਨਾਂ ਹੁਣ ਬਣ ਚੁੱਕੀਆਂ ਨੇ ਪੂਰੀ ਤਰ੍ਹਾਂ ਤੇਜ਼ਾਬ ਦੇ ਵਿੱਚ ਜਿਹੜਾ ਨਾ ਗਿਰਿਆ ਇਹ ਦੁਕਾਨਾਂ। ਪਤਾ ਨਹੀਂ ਕਾਹਦੀ ਦੁਕਾਨ ਹੈ ਟੈਂਪਲ ਦੇ ਵਿੱਚ। ਟੈਂਪਲ ਦੇ ਵਿੱਚ ਦੇ ਮਨਾਜ਼ਰ ਵੀ ਤੁਹਾਨੂੰ ਲੈ ਕੇ ਚੱਲਣਾ, ਅੰਦਰੋਂ ਵੀ ਵਿਖਾਲਣਾ ਕੁਝ ਜਿਹੜੀ ਕਿ ਅਗਰ ਸਾਨੂੰ ਬਾਕੀਆਤ ਅੰਦਰ ਨਜ਼ਰ ਆਉਂਦੀ ਹੈ। ਇਹ ਪਹਿਲਾਂ ਬਾਹਰੋਂ ਤੁਹਾਨੂੰ ਦਿਖਾ ਦਿਆਂ। ਇਹ ਬਿਲਕੁਲ ਮੇਰੇ ਬੈਕ ਸਾਈਡ 'ਤੇ ਖਾਲਸਾ ਕਲਾਕ ਟਾਵਰ ਹੈਗਾ। ਇਹ ਜੀ ਅੰਦਰ ਹੁਣ ਮੈਂ ਆ ਗਿਆ। ਇਹ ਫੱਟੇ ਦੇ ਪਏ ਨੇ, ਟੁੱਟੇ, ਪਤਾ ਨਹੀਂ ਕਿਹੜੀ ਚੀਜ਼ਾਂ ਇੱਥੇ ਪਈਆਂ ਨੇ। ਓਏ ਹੋਏ ਹੋਏ, ਵੇਖੋ ਜੀ ਜਾਲੇ ਲੱਗੇ ਨੇ ਆ ਬਿਲਡਿੰਗ ਨੂੰ। ਅੰਦਰ ਛੱਤ ਹੈਗੀ ਹੈ। ਇਹ ਪਤਾ ਨਹੀਂ ਕੀ ਕੁਛ ਇੱਥੇ ਪਿਆ ਜੇ ਸਮਾਨ। ਇਹ ਜਨਾਬ ਮੂਰਤੀ ਸਥਾਨ ਆ ਗਿਆ। ਇੱਥੇ ਡੈਫੀਨੇਟਲੀ ਮੂਰਤੀ ਹੋਏਗੀ। ਔਰ ਇਹਦਾ ਦਰਵਾਜ਼ਾ, ਅੰਦਰ ਕੋਈ ਨਕਸ਼ਨਕਾਰ ਨਜ਼ਰ ਨਹੀਂ ਆ ਰਿਹਾ ਔਰ ਕੋਈ ਅੰਦਰ ਰੰਗ ਰੋਗਨ। ਛੱਤਾਂ ਜਿਹੜੀਆਂ ਨੇ ਉਹ ਵੀ ਜਾਲੇ ਲੱਗੇ, ਤੁਸੀਂ ਦੇਖ ਸਕਦੇ ਹੋ ਦਰਮਿਆਨ ਦੇ ਜਾਲੇ ਲੱਗੇ ਨੇ। ਤੇ ਇਹ ਜਨਾਬ ਛੋਟਾ ਜਿਹਾ ਕਮਰਾ ਜਿਹੜਾ ਮੂਰਤੀ ਸਥਾਨ ਸੀ, ਇਹਦਾ ਪਿੱਲਰ। ਇਹ ਜੀ ਅੰਦਰ ਬਹੁਤ ਅੰਧੇਰਾ। ਮੈਂ ਮੋਬਾਈਲ ਦੀ ਲਾਈਟ ਜਲਾ ਕੇ ਨਾ ਤੇ ਥੋੜੀ ਰੋਸ਼ਨੀ ਕੀਤੀ ਹੈ ਤੇ ਬਿਲਕੁਲ ਅੰਦਰ ਜਾਣਾ ਨਾਮੁਮਕਿਨ ਹੈ। ਪਤਾ ਨਹੀਂ ਕੀ ਕੁਛ ਪਿਆ। ਇਹ ਚੈੱਕ ਕਰੋ, ਇਹ ਜਾਲੇ ਇੰਨੇ ਕੁ ਲੱਗੇ। ਇਹ ਚੈੱਕ ਕਰੋ ਜਾਲੇ ਜੀ, ਇਹ ਮੂਰਤੀ ਸਥਾਨ ਤੇ ਇਹ ਜਾਲੇ। ਇਹ ਦੇਖੋ ਜਨਾਬ, ਅੰਦਰ ਜਾਣਾ ਨਾਮੁਮਕਿਨ ਹੈ। ਇੱਥੇ ਮੈਂ ਜਾਲੇ ਪਰਾਂ ਕਰਕੇ ਤੁਹਾਨੂੰ ਥੋੜਾ ਹੋਰ ਕਲੀਅਰ ਦਿਖਾ ਲਣਾ। ਇਹ ਸਾਰਾ ਅੰਦਰ ਸਮਾਨ ਪਿਆ, ਪਤਾ ਨਹੀਂ ਕਿਹਦਾ ਪਿਆ। ਤੇ ਇਹ ਆਪਣੇ ਦੌਰ ਦਾ ਜਿਹੜਾ ਨਾ ਬਹੁਤ ਕਦੀਮੀ ਔਰ ਤਾਰੀਖੀ ਲੋਰੀਆ ਟੈਂਪਲ। ਇਹਨੂੰ ਲੋਰੀਆ ਟੈਂਪਲ ਕਿਹਾ ਜਾਂਦਾ। ਇਹ ਤੇਜ਼ਾਬਜ਼ਾਦ। ਤੇ ਦੋਸਤੋ, ਐਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਹਾਨੂੰ 3 ਚੀਜ਼ਾਂ ਵਿਖਾਲੀਆਂ ਨੇ, ਗੁਰਦੁਆਰਾ ਸ੍ਰੀ ਸਿੰਘ ਸਭਾ, ਖਾਲਸਾ ਕਲਾਕ ਟਾਵਰ ਔਰ ਲੋਰੀਆ ਟੈਂਪਲ। ਤੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਏਗੀ, ਜਿਹਦੇ 'ਚ ਤੁਹਾਨੂੰ ਮੈਂ ਜਿਹੜਾ ਨਾ ਇਹ ਬਹੁਤ ਕੁਝ ਦਿਖਾਇਆ। ਗੁਜਰਾਂਵਾਲੇ ਤੋਂ ਜਲਦੀ ਇੱਕ ਹੋਰ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਆਪਣਾ ਖਿਆਲ ਰੱਖਣਾ, ਰੱਬ ਰਾਖਾ।